व्यूअर्स वेलकम बैक जी डॉक्टर साहब हुण असीं अपने सवालां दा सैशन शुरू करदे हां जी तुसीं साडे दर्शकां नूं दसो अज दे दिन दी की इतिहासक अहमियत है। ਸਿੱਖ ਇਤਿਹਾਸ ਦੇ ਹਵਾਲੇ ਨਾਲ 1700 ਦੇ ਵਿੱਚ ਅੱਜ ਦੇ ਦਿਨ ਹੋਲਾ ਮਹੱਲਾ ਜਿਵੇਂ ਅਸੀਂ ਜ਼ਿਕਰ ਕੀਤਾ ਜੀ। ਇਸ ਦੀ ਸੈਲੀਬ੍ਰੇਸ਼ਨ ਸ਼ੁਰੂ ਹੋਈ। जी 1701 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਥੋੜੀ ਦੂਰੀ ਦੇ ਉੱਤੇ ਇੱਕ ਰੰਗੜਾਂ ਤੇ ਗੁੱਜਰਾਂ ਦਾ ਪਿੰਡ ਬਜਰੌੜ ਸੀ, ਜਿਹੜੇ ਲਟੇਰੇ ਸੀ जी ਔਰ ਜਿਹੜੀਆਂ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਦਰਸ਼ਨਾਂ ਨੂੰ ਆਉਂਦੀਆਂ, ਨਾਲ ਉਹਨਾਂ ਦੇ ਕੋਲ ਸੁਗਾਤਾਂ ਹੁੰਦੀਆਂ, ਗੁਰੂ ਸਾਹਿਬ ਨੂੰ ਭੇਟ ਕਰਨ ਲਈ ਦਸਵੰਧ ਦੀ ਮਾਇਆ ਹੁੰਦੀ जी ਤੇ ਇਹ ਲੁੱਟ-ਪੁੱਟ ਲੈਂਦੇ ਸੀ ਉਹਨਾਂ ਨੂੰ। ਔਰ ਇੱਕ ਵਾਰ ਜਦੋਂ ਸੰਗਤ ਨੇ ਆ ਕੇ ਫਿਰ ਸ਼ਿਕਾਇਤ ਕੀਤੀ, ਬਾਰ-ਬਾਰ ਸ਼ਿਕਾਇਤਾਂ ਮਿਲਦੀਆਂ ਸੀ ਤੇ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਦਾ ਇੱਕ ਜਥਾ ਭੇਜਿਆ, ਜਿਨ੍ਹਾਂ ਨੇ ਜਾ ਕੇ ਫਿਰ ਉਹਨਾਂ ਰੰਗੜਾਂ ਪਠਾਣਾਂ ਨੂੰ ਜਿਹੜੇ ਗੁੱਜਰ ਸੀ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ जी ਔਰ ਉਸ ਤੋਂ ਬਾਅਦ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਉਹ ਸੰਗਤਾਂ ਨੂੰ ਲੁੱਟਣ। 1823 ਦੇ ਵਿੱਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਪੇਸ਼ਾਵਰ ਦੇ ਵਿੱਚ, ਜਿਹੜੀ ਕਿ ਫਿਰ ਲਾਹੌਰ ਤੋਂ ਬਾਅਦ ਖਾਲਸਾ ਰਾਜ ਦੀ ਉਪ ਰਾਜਧਾਨੀ ਬਣੀ, जी ਉਸ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਦਾਖਲ ਹੋਏ। ਇਹ ਹਿਸਟਰੀ ਦਾ ਇੱਕ ਯੂਨੀਕ ਚੈਪਟਰ ਸੀ ਕਿ 800 ਸਾਲ ਬਾਅਦ ਕਿਸੇ ਨੇਟਿਵ ਨੇ, ਲੋਕਲ ਰੈਜ਼ੀਡੈਂਟ ਨੇ ਇੰਡਸ ਦਰਿਆਏ ਸਿੰਧ ਕ੍ਰਾਸ ਕਰਕੇ ਅਫਗਾਨਿਸਤਾਨ ਨੂੰ ਲਗਭਗ ਦੋ ਹਿੱਸਿਆਂ 'ਚ ਵੰਡਿਆ। ਜਿਹੜਾ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਵਾ ਹੈ, ਇਹ ਉਹੀ ਸੂਬਾ ਹੈ ਜਿਹੜਾ ਕਦੇ ਅਫਗਾਨਿਸਤਾਨ ਦਾ ਹਿੱਸਾ ਸੀ। ਕਾਬਲ ਉਹਨਾਂ ਦੀ ਰਾਜਧਾਨੀ ਸੀ, जी पेशावर उप राजधानी सी, लेकिन इधर फिर सिख राज बड़े लाहौर राजधानी और पेशावर उप राजधानी बनी। जी। सो एक हिस्टरी दी तब्दीली सी। 1972 ਦੇ ਵਿੱਚ ਗਿਆਨੀ ਜ਼ੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ। ਅਕਾਲੀ ਬੜੀ ਬੁਰੀ ਤਰ੍ਹਾਂ ਹਾਰੇ ਅਸੈਂਬਲੀ ਚੋਣਾਂ 'ਚ। जी 1986 ਚ ਅੱਜ ਦੇ ਦਿਨ ਬਟਾਲੇ ਦੇ ਵਿੱਚ ਸ਼ਿਵ ਸੈਨਾ ਦੇ ਗੁੰਡਿਆਂ ਨੇ ਇੱਕ ਸਿੱਖ ਨੌਜਵਾਨ ਈਸ਼ਵਰ ਜਾਨਪਾਲ ਸਿੰਘ ਤੇ ਇੱਕ ਹੋਰ ਛਿੰਦੇ ਨੂੰ ਉਹਨਾਂ ਨੇ ਮਾਰਿਆ। ਭੀੜ ਨੇ ਇਸ ਗੁਰਦੁਆਰਾ ਸੱਤ ਕਰਤਾਰੀਆਂ ਤੇ ਵੀ ਬੰਬ ਸੁੱਟੇ जी ਔਰ ਇਹ ਪਰਿਵਾਰ ਜਿਹੜਾ ਹੈ ਇਹਨਾਂ ਦੇ ਨਾਲ ਸਾਡਾ ਵਾਸ਼ਿੰਗਟਨ ਦੇ ਵਿੱਚ ਬੜਾ ਨੇੜਲਾ ਸੰਬੰਧ ਹੈ। ਇਹ ਵੀਰ ਉਹਦੇ 'ਚ ਸ਼ਹੀਦ ਕੀਤਾ ਗਿਆ, ਈਸ਼ਵਰ ਜਾਨਪਾਲ ਸਿੰਘ। ਔਰ ਬਾਅਦ ਦੇ ਵਿੱਚ ਫਿਰ ਸਿੱਖਾਂ ਨੇ ਅੱਜ ਕਿਵੇਂ ਬਟਾਲੇ ਦਾ ਘਿਰਾਓ ਕੀਤਾ, ਚਾਰ ਚੁਫੇਰਿਓਂ ਪਿੰਡਾਂ 'ਚੋਂ ਜਿਹੜੀ ਕੋਈ ਵੀ ਚੀਜ਼ ਅੰਦਰ ਨਹੀਂ ਜਾਣ ਦਿੱਤੀ, ਜਿਹੜਾ ਕਿ ਇੱਕ ਬੜਾ ਯੂਨੀਕ ਹਿਸਟੋਰੀਕਲ ਇੱਕ ਪ੍ਰੋਟੈਸਟ ਸੀ। ਔਰ ਬਟਾਲੇ ਦੇ ਜਿਹੜੇ ਇਹ ਜ਼ੁਲਮ ਕਰਨ ਵਾਲੇ ਸੀ ਸ਼ਿਵ ਸੈਨਿਕ, ਇਹਨਾਂ ਦੀ ਹੋਸ਼ ਟਿਕਾਣੇ ਲਿਆਂਦੀ। जी 1999 ਦੇ ਵਿੱਚ ਬਾਦਲ ਨੇ ਜਿਹੜਾ ਜਥੇਦਾਰ ਰਣਜੀਤ ਸਿੰਘ ਨੂੰ ਹਟਾਇਆ ਗੈਰ ਬਿਲਕੁਲ ਸਿੱਖ ਤਰੀਕੇ ਨਾਲ, ਔਰ ਫਿਰ ਟੌੜੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੇ ਮਜਬੂਰ ਹੋਣਾ ਪਿਆ ਔਰ ਬੀਬੀ ਜਗੀਰ ਕੌਰ ਨੂੰ ਜਿਹੜਾ ਹੈ ਉਹ ਐਸਜੀਪੀਸੀ ਦਾ ਪ੍ਰਧਾਨ ਬਣਾਇਆ। जी जी ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਸੇਂਟ ਪੈਟ੍ਰਿਕਸ ਡੇ ਵੀ ਹੈ ਔਰ ਇੱਥੇ ਵੀ ਬੜੀ ਵੱਡੀ ਪਰੇਡ ਟਾਈਮ ਸਕੁਏਅਰ ਤੋਂ ਜਿਹੜੀ ਕ੍ਰਾਸ ਕਰਦੀ ਉਹ ਨਿਕਲੀ ਹੈ। ਇਹ ਆਇਰਿਸ਼ ਲੋਕਾਂ ਦਾ ਖਾਸ ਦਿਨ ਹੈ। जी 5ਵੀਂ ਸਦੀ ਦੇ ਵਿੱਚ ਇਹ ਇੱਕ ਆਇਰਿਸ਼ ਜਿਹਨੂੰ ਕਿ ਬੰਦੀ ਬਣਾ ਕੇ ਆਇਰਲੈਂਡ ਦੇ ਜਿਹੜੇ ਲੁਟੇਰੇ ਸੀ ਉਹ ਲੈ ਆਏ। ਉਹਦੇ ਇੰਗਲੈਂਡ ਦਾ ਰਹਿਣ ਵਾਲਾ ਸੀ। ਫਿਰ ਉਹ ਕਿਵੇਂ ਕੁਝ ਸਾਲਾਂ ਦੀ ਕੈਦ ਤੋਂ ਬਾਅਦ ਉੱਥੋਂ ਭੱਜ ਕੇ ਨਿਕਲਿਆ ਔਰ ਉਹਦੇ ਕਹਿਣ ਮੁਤਾਬਕ ਜੋ ਉਹਦੀਆਂ ਲਿਖਤਾਂ ਤੋਂ ਜ਼ਾਹਰ ਹੈ ਵੀ ਉਹਨੂੰ ਇਸ ਦੌਰਾਨ ਰੱਬ ਦਾ ਖਾਬ ਆਇਆ ਔਰ ਜੀਸਸ ਦਾ ਉਹ ਫਾਲੋਅਰ ਬਣਿਆ जी ਔਰ ਵਾਪਸ ਆ ਕੇ 14-15 ਸਾਲ ਉਹਨੇ ਆਪਣੀ ਈਸਾਈਅਤ ਦੀ ਸਟੱਡੀ ਕੀਤੀ ਔਰ ਫਿਰ ਆਇਰਲੈਂਡ ਦੇ ਵਿੱਚ ਉਹ ਇੱਕ ਈਸਾਈ ਜਿਹੜਾ ਹੈ ਉਹ ਮਿਸ਼ਨਰੀ ਦੇ ਤੌਰ ਤੇ ਗਿਆ जी ਔਰ ਉਹਨੇ ਬਹੁਤ ਸਾਰੇ ਲੋਕਾਂ ਨੂੰ ਈਸਾਈ ਬਣਾਇਆ। ਸੋ ਇਹ ਸੇਂਟ ਪੈਟ੍ਰਿਕ ਆਇਰਿਸ਼ ਲੋਕਾਂ ਦਾ ਖਾਸ ਸੇਂਟ ਹੈ। ਹਰਾ ਰੰਗ ਉਹਨਾਂ ਦਾ ਸਪੈਸ਼ਲ ਰੰਗ ਹੈ। ਔਰ 1995 ਦੇ ਵਿੱਚ ਸੇਂਟ ਪੈਟ੍ਰਿਕ ਡੇ ਦੇ ਮੌਕੇ ਤੇ ਹੀ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਨੇ IRA, ਕਿਉਂਕਿ ਉਹ ਆਇਰਿਸ਼ ਸਟਰਗਲ ਹੈ ਆਜ਼ਾਦੀ ਦੀ ਨਾਰਦਰਨ ਆਇਰਲੈਂਡ 'ਚ, ਉਹਨਾਂ ਦਾ ਸਮਝੌਤਾ ਵੀ ਕਰਵਾਇਆ ਸੀ जी ਇੰਗਲੈਂਡ ਦੇ ਨਾਲ। ਸੋ ਅੱਜ ਸੇਂਟ ਪੈਟ੍ਰਿਕ ਡੇ ਦੇ ਮੌਕੇ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਖਾਸ ਤੌਰ ਤੇ ਆਇਰਿਸ਼ ਜਗਤ ਨੂੰ। जी 432 ਦੇ ਵਿੱਚ ਇਸੇ ਸੇਂਟ ਪੈਟ੍ਰਿਕ ਦੀ ਮੌਤ ਹੋਈ। 1190 ਦੇ ਵਿੱਚ ਕਰੂਸੇਡਰਸ ਨੇ, ਜਿਹੜੇ ਕਿ ਈਸਾਈ ਕਰੂਸੇਡਰ ਸੀ, ਯਾਰਕ ਇੰਗਲੈਂਡ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਯਹੂਦੀਆਂ ਦਾ ਕਤਲੇਆਮ ਕੀਤਾ। 1527 ਦੇ ਵਿੱਚ ਬਾਬਰ ਨੇ ਰਾਣਾ ਸਾਂਗਾ ਨੂੰ ਹਰਾਇਆ। 1526 ਚ ਉਹਨੇ ਐਮਨਾਬਾਦ ਚ ਲੋਧੀ ਪਠਾਣਾ ਨੂੰ ਹਰਾਇਆ जी ਔਰ ਦਿੱਲੀ ਤਖਤ ਤੇ ਬੈਠਾ ਔਰ ਫਿਰ ਉਹਨੇ ਰਾਜਪੂਤਾਨੇ ਦੇ ਵਿੱਚ ਰਾਣਾ ਸਾਂਗਾ ਨੂੰ ਹਰਾ ਕੇ ਉਹ ਰਾਜਪੂਤਾਨਾ ਵੀ ਜਿਹੜਾ ਅੱਜ ਦਾ ਰਾਜਸਥਾਨ ਹੈ ਉਹਨਾਂ ਦੇ ਕੰਟਰੋਲ 'ਚ ਆਇਆ। जी 1762 ਦੇ ਵਿੱਚ ਪਹਿਲੀ ਸੇਂਟ ਪੈਟ੍ਰਿਕ ਡੇ ਪੈਰੇਡ ਨਿਊਯਾਰਕ ਦੇ ਵਿੱਚ ਨਿਕਲੀ। ਹੁਣ ਲਗਭਗ 250 ਸਾਲ ਹੋ ਗਏ ਨੇ। ਇਹ ਸਭ ਤੋਂ ਅਮਰੀਕਾ ਦੀ ਆਲਾ ਪੈਰੇਡ ਜਿਹੜੀ ਹੈ ਸੇਂਟ ਪੈਟ੍ਰਿਕ ਡੇ ਦੀ ਅੱਜ ਇੱਥੇ ਨਿਕਲੀ ਹੈ ਨਿਊਯਾਰਕ 'ਚ। जी 1836 ਦੇ ਵਿੱਚ ਟੈਕਸਾਸ ਨੇ
ਜਿਹੜੀ ਸਲੇਵਰੀ ਹੈ, ਗੁਲਾਮੀ, ਇਹਨੂੰ ਖਤਮ ਕੀਤਾ। 1959 ਦੇ ਵਿੱਚ ਦਲਾਈ ਲਾਮਾ ਜਿਹੜਾ ਹੈ ਉਹ ਭੱਜ ਕੇ ਲਹਾਸਾ ਤੋਂ, ਤਿੱਬਤ ਤੋਂ ਭਾਰਤ ਦੇ ਵਿੱਚ ਆ ਗਿਆ। 1969 ਦੇ ਵਿੱਚ ਗੋਲਡਾ ਮਾਇਰ ਜਿਹੜੀ ਹੈ ਉਹ ਪਹਿਲੀ ਇਜ਼ਰਾਈਲ ਦੀ ਜਿਹੜੀ ਹੈ ਪ੍ਰਾਈਮ ਮਿਨਿਸਟਰ ਬਣੀ। ਹਾਲਾਂਕਿ ਚੌਥੀ ਪ੍ਰਾਈਮ ਮਿਨਿਸਟਰ ਸੀ, ਪਰ ਪਹਿਲੀ ਔਰਤ, ਫਸਟ ਵੂਮਨ ਜੀ। 1995 ਜਿਵੇਂ ਮੈਂ ਦੱਸਿਆ ਕਿ ਸ਼ਿਨ ਫੇਨ ਲੀਡਰ ਗੈਰੀ ਐਡਮਸ, ਜਾਂ ਉਹਨੂੰ ਜੈਰੀ ਐਡਮਸ ਵੀ ਕਹਿੰਦੇ ਨੇ ਜੀ, ਉਹ ਵਾਈਟ ਹਾਊਸ ਦੇ ਵਿੱਚ ਕਲਿੰਟਨ ਦਾ ਮਹਿਮਾਨ ਸੀ ਔਰ ਸਮਝੌਤਾ ਜਿਹੜਾ ਹੈ ਉਹਨਾਂ ਦੇ ਵਿੱਚ ਇੰਗਲੈਂਡ ਔਰ ਆਇਰਲੈਂਡ ਦੇ ਵਿੱਚ ਇਹਨਾਂ ਨੇ ਕਰਵਾਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਬੀਜੇਪੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵਾਰਾਣਸੀ ਯਾਨੀ ਕਿ ਬਨਾਰਸ ਨੂੰ ਖੜਾ ਕਰਨ ਦਾ ਫੈਸਲਾ ਕੀਤਾ ਹੈ। ਜੀ ਡਾਕਟਰ ਸਾਹਿਬ, ਦੇਖੋ ਜ਼ਾਹਰ ਹੈ ਮੈਸੇਜ, ਹਾਲਾਂਕਿ ਇਹ ਗੁਜਰਾਤ ਦਾ ਚੀਫ ਮਿਨਿਸਟਰ ਹੈ, ਇਹਦਾ ਕੋਈ ਵਾਰਾਣਸੀ ਨਾਲ ਸੰਬੰਧ ਤਾਂ ਨਹੀਂ ਹੈ ਜੀ, ਲੇਕਿਨ ਇਹੀ ਵਾਰਾਣਸੀ ਜਿਹਦਾ ਨਾਂ ਕਾਂਸ਼ੀ ਹੈ, ਬਨਾਰਸ ਹੈ। ਹਾਲਾਂਕਿ ਬਨਾਰਸ ਬਾਰੇ ਸਾਡੇ ਗੁਰੂ ਸਾਹਿਬਾਨ ਨੇ, ਗੁਰਬਾਣੀ ਨੇ ਕੀ ਕਿਹਾ ਉਹ ਤਾਂ ਜ਼ਾਹਰ ਹੈ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਗੱਲੀ ਇਹਨਾਂ ਜਪ ਮਾਲੀਆਂ, ਲੋਟੇ ਬੱਗ ਨਿਬਗ ਸ਼ਾਇਦੇ ਤੁਕ ਹੈ, ਇਹ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ ਜੀ। ਸੋ ਠੱਗ ਜਿਹੜੇ ਨੇ ਇਹੀ ਨੇ ਠੱਗ, ਕਿਉਂਕਿ ਉੱਥੇ 2-3 ਲੱਖ ਬ੍ਰਾਹਮਣਾਂ ਦੀ ਵੋਟ ਵੀ ਹੈ। ਬਨਾਰਸ ਹਿੰਦੂਤਵਾਦੀ ਸੀਟ ਹੈ। ਸੋ ਜਿਹੜਾ ਮੈਸੇਜ ਉਹਨਾਂ ਨੇ ਦੇਣਾ ਚਾਹਿਆ ਉਹ ਇਹੀ ਹੈ ਕਿ ਵੀ ਜਿਹੜੀ ਇਹ ਹਿੰਦੂਤਵਾਦੀ ਸੀਟ ਹੈ, ਇਸ ਤੋਂ ਅਸੀਂ ਨਰਿੰਦਰ ਮੋਦੀ ਨੂੰ ਭੇਜ ਰਹੇ ਹਾਂ ਔਰ ਸਾਰਾ ਹਿੰਦੁਸਤਾਨ ਜਿਹੜਾ ਉਹ ਸੁਣ ਲੈ ਕਿ ਇਹ ਹਿੰਦੂਤਵਾ ਨੂੰ ਹੁਣ ਫੋਲੋ ਕਰਨਾ। ਸੋ ਕੁਝ ਚੀਜ਼ਾਂ ਦਾ ਸਿੰਬਲ ਹੁੰਦਾ ਹੈ। ਹਾਲਾਂਕਿ ਗੁਜਰਾਤ ਤੋਂ ਵੀ ਖੜਾ ਹੋਏਗਾ, ਜਿੱਤੇਗਾ ਵੀ, ਲੇਕਿਨ ਬਨਾਰਸ ਤੋਂ ਲਿਆ ਕੇ ਉਹਨੂੰ ਖੜਾ ਕਰਨਾ, ਇਹ ਹਿੰਦੂਤਵੀਆਂ ਨੂੰ ਮੈਸੇਜ ਦੇਣਾ ਕਿ ਵੀ ਤੁਹਾਡਾ ਰਾਜ ਜਿਹੜਾ ਵਾਪਸ ਆ ਰਿਹਾ। ਜਿਵੇਂ ਅੰਮ੍ਰਿਤਸਰ ਜਿਹੜਾ ਸਿੱਖਾਂ ਦਾ ਸੈਂਟਰ ਹੈ, ਉੱਥੇ ਭਾਵੇਂ ਇੱਕ ਮਸਕਰਾ ਜਿਹਾ ਸਿੱਖ ਹੀ ਖੜਾ ਕੀਤਾ ਹੋਇਆ ਸੀ, ਨਵਜੋਤ ਸਿੱਧੂ, ਪਰ ਇਹਨਾਂ ਨੇ ਉਹਨੂੰ ਸਟਾਪ ਗੈਪ ਰੱਖਿਆ ਸੀ। ਅਰੁਣ ਜੇਤਲੀ ਦੂਜਾ ਲੈ ਆਂਦਾ ਉਹਨਾਂ ਨੇ, ਜਿਹੜਾ ਉਹਨਾਂ ਦਾ ਹਾਈਲੀ ਸ਼ਾਇਦ ਜਨਰਲ ਸੈਕਟਰੀ ਹੈ ਬੀਜੇਪੀ ਦਾ। ਸੋ ਸਿੱਖਾਂ ਨੂੰ ਵੀ ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਵੀ ਅਸੀਂ ਤੁਹਾਡਾ ਅੰਮ੍ਰਿਤਸਰ ਜਿਹੜਾ ਹੁਣ ਉਹ ਸਾਡੀ ਗ੍ਰਿਪ 'ਚ ਹੈ ਔਰ ਅਰੁਣ ਜੇਤਲੀ ਇੱਥੋਂ ਹੈ ਤੇ ਨਰਿੰਦਰ ਮੋਦੀ ਬਨਾਰਸ 'ਚੋਂ ਹਿੰਦੂਤਵਾ ਦਾ ਜਿਹੜਾ ਹੈ ਉਹ ਮੈਸੇਜ ਦੇ ਰਿਹਾ। ਸੋ ਜੇ ਹੁਣ ਇਹ ਸਿੱਖਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਹ ਸਿੰਬੋਲਿਜ਼ਮ ਕੀ ਹੈ ਤੇ ਮੋਦੀ ਕਿੱਧਰ ਨੂੰ ਜਾ ਰਿਹਾ ਹੈ, ਇਹ ਤਾਂ ਮੋਦੀ ਦੇ ਰੱਥ ਤੇ ਚੜੇ ਹੋਏ ਨੇ, ਤੇ ਫਿਰ ਰੱਬ ਹੀ ਰੱਖ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 34 ਨੂੰ ਚੁਣਿਆ ਜੀ। ਇਸ ਦੇ 5 ਸ਼ੇਅਰ ਨੇ ਔਰ ਫਾਰਸੀ ਦੇ ਵਿੱਚ ਉਹਨਾਂ ਦਾ ਮੂਲ ਪਾਠ ਹੈ, ਜ਼ਿਕਰੇ ਵਸਵਸ਼ ਬਰ ਜ਼ਬਾਂ ਬਾਸ਼ਦ ਲਜ਼ੀਜ਼, ਨਾਮ ਉਹ ਅੰਦਰ ਜਹਾਂ ਬਾਸ਼ਦ ਲਜ਼ੀਜ਼, ਐ ਜ਼ਹੇ ਸੇਬੇ ਜ਼ਨਖ ਦਾਨੇ शुमा, मेवा चूं दर बोस्तां बाशद लजीज, सुंबल जुल्फे तो दिल रा बुर्द अस्त, आ लबे लाले तो चा बाशद लजीज, चश्मे माँ रोशन जे दीदारे शमास्त, जान नसारस बश की आ बाशद लजीज। अखीरला शेर है, शेर गोया बेश अज शीरो शक्कर, मेवा दर हिंदुस्तान बाशद लजीज जी। सो जिवें गुरु कलगीधर दे प्यार च ਉਹ ਅੱਡ-ਅੱਡ ਅਲੰਕਾਰ ਵਰਤਦੇ ਨੇ। ਸੋ ਗੁਰੂ ਕਲਗੀਧਰ ਦੀ ਖੂਬਸੂਰਤੀ, ਉਹਨਾਂ ਦਾ ਚਿਹਰਾ, ਉਹਨਾਂ ਦੇ ਕੇਸਾਂ ਦੀ ਖੂਬਸੂਰਤੀ, ਉਹਨਾਂ ਦੀ ਸੋਹਣੀ ਠੋਡੀ ਜੀ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਅਲੰਕਾਰ ਬਣਾ ਕੇ ਕਿ ਵੀ ਦੁਨੀਆ ਦੇ ਵਿੱਚ ਮੇਵੇ ਬੜੇ ਮਿੱਠੇ ਨੇ, ਹਿੰਦੁਸਤਾਨ ਦੇ ਮੇਵੇ ਬੜੇ ਮਸ਼ਹੂਰ ਨੇ, ਪਰ ਗੁਰੂ ਕਲਗੀਧਰ ਤੁਹਾਡੇ ਵਰਗਾ ਹੋਰ ਕਿਤੇ ਮਿਠਾਸ ਨਹੀਂ ਹੈ। ਤੁਹਾਡੇ ਕੇਸ, ਤੁਹਾਡਾ ਦਰਦ, ਦਰਸ਼ਨ, ਤੁਹਾਡਾ ਦੀਦਾਰ, ਇਸ ਦਾ ਕੋਈ ਮੁਕਾਬਲਾ ਨਹੀਂ ਹੈ। ਸੋ ਇਸ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤੇ ਜੀ। ਉਹ ਲਿਖਦੇ ਨੇ, ਕਹਿੰਦੇ ਨੇ, ਕਲਗੀ ਵਾਲੇ ਗੁਰੂ ਦਾ ਵਰਣਨ ਡਾਢਾ ਮਿੱਠਾ ਲੱਗੇ, ਨਾਮ ਉਸ ਦਾ ਦੁਨੀਆ ਅੰਦਰ ਸਭ ਦੇ ਮਨ ਨੂੰ ਠੱਗੇ ਜੀ। ਕਲਗੀ ਵਾਲੇ ਗੁਰੂ ਦਾ ਵਰਣਨ ਡਾਢਾ ਮਿੱਠਾ ਲੱਗੇ, ਨਾਮ ਉਸ ਦਾ ਦੁਨੀਆ ਅੰਦਰ ਸਭ ਦੇ ਮਨ ਨੂੰ ਠੱਗੇ, ਸੇਬ ਜਈ ਇਹ ਠੋਡੀ ਤੇਰੀ ਧਨਤਾ ਜੋਗ ਕਹਾਵੇ, ਜਿਵੇਂ ਬਗੀਚੇ ਦੇ ਵਿੱਚ ਮਿੱਠਾ ਫਲ ਕੋਈ ਸ਼ੋਭਾ ਪਾਵੇ ਜੀ। ਦਰਸ਼ਨ ਤੇਰਾ ਪਾ ਕੇ ਪ੍ਰੀਤਮ ਅੱਖ ਮੇਰੀ ਰੁਸ਼ਨਾਵੇ, ਜਾਨ ਪਿਆਰੀ ਉਸ ਦੇ ਉੱਤੋਂ ਸਦਕੇ ਵਾਰੀ ਜਾਵੇ, ਸੁੰਬਲ ਵਰਗੇ ਕੇਸ ਤੇਰੇ ਜੋ ਦਿਲ ਨੂੰ ਧੂ ਨੇ ਪਾਉਂਦੇ।
ਸੁੰਬਲ ਇੱਕ ਖਾਸ ਕਿਸਮ ਦਾ ਹਰਾ ਕਚੂਰ ਘਾਹ ਹੁੰਦਾ ਹੈ, ਲੰਬਾ ਲੰਬਾ ਘਾਹ, ਸੋ ਉਹਨਾਂ ਦੇ ਲੰਬੇ ਕੇਸਾਂ ਦਾ ਜ਼ਿਕਰ ਹੈ ਜੀ। ਸੁੰਬਲ ਵਰਗੇ ਕੇਸ ਤੇਰੇ ਜੋ ਦਿਲ ਨੂੰ ਧੂ ਨੇ ਪਾਉਂਦੇ, ਲਾਲ ਹੋਠ ਵੀ ਤੇਰੇ ਪ੍ਰੀਤਮ ਮਨ ਨੂੰ ਡਾਢਾ ਭਾਂਦੇ, ਭਾਰਤ ਭਰ ਵਿੱਚ ਸ਼ੇਰ ਤੇਰੇ ਨੇ ਗੋਇਆ ਜਿਵੇਂ ਸਵਾਦੀ। ਹੁਣ ਕਿਉਂਕਿ ਭਾਈ ਨੰਦ ਲਾਲ ਗਜ਼ਨੀ ਦੇ ਰਹਿਣ ਵਾਲੇ ਆਪਣੇ ਜ਼ਮਾਨੇ ਦੇ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਜੀ। ਈਵਨ ਔਰੰਗਜ਼ੇਬ ਦੇ ਬੇਟੇ ਵੀ ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣਿਆ, ਉਸ ਦੇ ਮੀਰ ਮੁਨਸ਼ੀ ਸਨ, ਫਾਰਸੀ ਦੇ ਟੀਚਰ ਸੀ। ਪਰ ਕਿਉਂਕਿ ਉਹਨਾਂ ਨੂੰ ਉਹ ਜ਼ਬਰਦਸਤੀ ਕਨਵਰਟ ਕਰਨਾ ਚਾਹੁੰਦਾ ਸੀ ਤੇ ਉਹ ਫਿਰ ਭੱਜ ਕੇ ਜਿਹੜਾ ਉਹਨਾਂ ਨੇ ਆ ਕੇ ਅਨੰਦਪੁਰ ਸਾਹਿਬ ਸ਼ਰਨ ਲਈ ਜੀ। ਤੇ ਉਹ ਉਹਨਾਂ ਦੇ ਸ਼ੇਅਰ ਹੁਣ ਉਹ ਆਪਣੀ ਸ਼ੇਅਰਾਂ ਦੇ ਉੱਤੇ ਵੀ ਗੁਰੂ ਦੇ ਮਾਣ ਦੇ ਨਾਲ ਮਾਣ ਕਰਦੇ ਨੇ ਕਿ ਇਹ ਗੋਇਆ ਉਹਨਾਂ ਦਾ ਤਖੱਲਸ ਹੈ, ਨਾ ਉਹਨਾਂ ਦਾ ਆਨੰਦ ਲਾਲ ਹੈ, ਕਿ ਇਹ ਗੋਇਆ ਤੇਰੇ ਸ਼ੇਅਰ ਸਾਰੇ ਭਾਰਤ ਭਰ ਦੇ ਵਿੱਚ ਮਸ਼ਹੂਰ ਨੇ, ਭਾਰਤ ਭਰ ਵਿੱਚ ਸ਼ੇਅਰ ਤੇਰੇ ਨੇ ਗੋਇਆ ਜਿਵੇਂ ਸਵਾਦੀ, ਐਸਾ ਨਹੀਂ ਕੋਈ ਮੇਵਾ ਡਿੱਠਾ ਆਦ ਜੁਗਾਦੀ। ਕਿ ਜਿਵੇਂ ਮੇਰੇ ਸ਼ੇਅਰ ਜਿਹੜੇ ਨੇ ਗੁਰੂ ਕਲਗੀਧਰ ਦੀ ਬਖਸ਼ਿਸ਼ ਦੇ ਨਾਲ ਸਾਰੇ ਭਾਰਤ 'ਚ ਮਸ਼ਹੂਰ ਨੇ, ਤੇ ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਵਰਗਾ ਕੋਈ ਮਿੱਠਾ ਮੇਵਾ ਆਦ ਜੁਗਾਦ, ਆਦ ਕਹਿੰਦੇ ਨੇ ਸ਼ੁਰੂ ਤੋਂ ਇਟਰਨਿਟੀ, ਜੁਗਾਦ ਕਹਿੰਦੇ ਨੇ ਜੁਗ ਆਦ, ਜੁਗਾਂ ਤੋਂ ਵੀ ਪਹਿਲਾਂ, ਕਿ ਕੋਈ ਤੁਹਾਡੇ ਵਰਗੀ ਸ਼ਖਸੀਅਤ ਨਾ ਕਦੇ ਆਦ ਸੀ ਨਾ ਕਦੇ ਜੁਗਾਦ ਸੀ, ਔਰ ਨਾ ਕੋਈ ਤੁਹਾਡੇ ਵਰਗੀ ਸ਼ਖਸੀਅਤ ਦਾ ਮਿਠਾਸ ਕਿਸੇ ਹੋਰ ਚੀਜ਼ ਚੋਂ ਹਾਸਲ ਹੁੰਦਾ ਹੈ। ਸੋ ਇਹ ਭਾਈ ਨੰਦ ਲਾਲ ਜੀ ਦੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਟ੍ਰਿਬਿਊਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਵੀਰਸ ਕੋਲ ਲੈਣੇ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@vh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।